अस्सलाम वालेकुम। नਵੇਂ ਦਿਨ ਨਵੇਂ ਵਲੌਗ ਦੇ ਨਾਲ ਮੈਂ ਸਰਦਾਰ ਡਸਕੇ ਵਾਲਾ ਤੇ ਨਾਲ ਉਮਰ ਬਾਜ਼ ਆਈ ਸਾਨੂੰ ਕੰਮ ਹੈ ਕਚਹਿਰੀ ਭਾਈ ਨੇ ਬੁਲਾਇਆ ਤੇ ਜਾ ਰਹੇ ਹਾਂ ਜ਼ਰਾ ਅਦਾਲਤਾਂ ਵੱਡੇ ਹੀ ਰੋ ਰਹੇ ਨੇ ਅੱਜ ਦਫ਼ਤਰ ਵਾਲੀ ਜਾਣਦੇ ਹੋ ਲੋ ਜੀ ਕਚਹਿਰੀ ਪਹੁੰਚ ਚੁੱਕੇ ਹਾਂ ਤੇ ਅੱਲਾ ਖੈਰ ਕਰੇ ਚੈਂਬਰ ਚੱਲੇ ਹਾਂ ਭਾਈ ਦੇ ਜਾ ਕੇ ਹੁਣ ਪੁੱਛਨੇ ਆ ਖੈਰ ਨਾਲ ਬੁਲਾਇਆ ਨੇ ਨਾਲ ਗੱਪਸ਼ਪ ਲਾਉਂਦੇ ਆ ਬਾਬਾ ਦਿਨੋਂ ਨਾਲ ਮੁਲਾਕਾਤ ਨਹੀਂ ਹੋਈ ਹੈ ਇਹ ਵੀ ਕੰਮ ਠੀਕ ਹੈ ਜਿਹੜਾ ਯਾਰ ਦੋਸਤ ਨਾ ਮਿਲੇ ਕੋਈ ਨਾ ਕੋਈ ਕੇਸ ਠੋਕ ਦਿਓ ਆਪ ਹੀ ਆ ਕੇ ਮੇਲੇ ਕਰੇਗਾ ਹਰ ਤਰੀਕ ਦੇ ਉੱਤੇ ਯਾਰ ਠੀਕ ਹੈ ਨਾ ਕਬਰਵਾਸ ਜਿਹੜਾ ਨਹੀਂ ਮਿਲਦਾ ਤੇ ਕੋਈ ਨਾ ਕੋਈ ਕੇਸ ਪਾ ਦੇ ਹਰ ਤਰੀਕ ਤੇ ਆ ਕੇ ਮਿਲੇਗਾ ਪਿਆ ਨਾਲੇ ਇਹ ਵੀ ਬੜਾ ਇੱਕ ਫਾਇਦਾ ਹੈ ਸਵੇਰੇ ਬੰਦਾ ਉੱਠ ਜਾਂਦਾ ਨਹੀਂ ਤਾਂ ਸਮਝਿਆ ਆਦਤ ਪਈ 12-1-2 ਵਜੇ ਉੱਠਣ ਦੀ ਤੇ ਅੱਜ 10 ਵਜੇ ਉੱਠ ਪਏ ਆ ਤੇ ਆ ਗਏ ਹਾਂ ਅਸੀਂ ਕਚਹਿਰੀ ਵੱਲ ਨੂੰ ਤੇ ਲਾਓ ਇੱਥੇ ਕਿਤੇ ਜਗ੍ਹਾ ਦੇਖ ਰਹੇ ਗੱਡੀ ਤੋਂ ਬਾਅਦ ਬਾਹਰ ਨਿਕਲੇ ਆ ਤੇ ਇਲੈਕਸ਼ਨ ਚੱਲ ਰਹੇ ਨੇ ਪੂਰੇ ਜ਼ੋਰੋ ਸ਼ੋਰ ਦੇ ਨਾਲ ਅੱਜ ਫਿਰ ਕੋਈ ਪਾਲਿਸ਼ ਸ਼ਾਲਟ ਮੈਨੂੰ ਲੱਗਿਆ ਰਿਹਾ ਹਾਲ ਕਰਾਇਆ ਤੇ ਦੇਖਣ ਇੱਕ ਤਾਂ ਜਿਹੜਾ ਦਰਵਾਜ਼ੇ ਨਹੀਂ ਨਾ ਖੋਲਦਾ ਟਾਈਮ ਮੋਟਾ ਇਹ ਤੈਨੂੰ ਕਿਸੇ ਨਾਲ ਲੜਾਈ ਹੋ ਪੈਣੀ ਕਚਹਿਰੀਆਂ ਵਾਪਸ ਹੋ ਕੇ ਅਸੀਂ ਵਾਪਸ ਜਾ ਰਹੇ ਹਾਂ ਮੈਂ ਕੋਈ ਨਾਸ਼ਤਾ ਕਰ ਲਈਏ ਨਾਸ਼ਤਾ ਲੈ ਲਿਆ ਹੁਣ ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ ਫਿਰ ਟੁਰ ਗਏ ਕਾਰ ਵੱਲ ਨੂੰ ਨਹੀਂ ਲੋ ਨਾਸ਼ਤਾ ਕਰਨ ਤੋਂ ਬਾਅਦ ਨਹਾ ਨੂੰ ਕੇ ਤਸੱਲੀ ਕਰਕੇ ਤੇ ਚਲੇ ਅਸੀਂ ਜ਼ਰਾ ਕਾਰਖਾਨੇ ਦਾ ਚੱਕਰ ਲਾਉਣ ਕਮਰ ਬਾਸ ਸਾਹਿਬ ਫਿਰ ਤਕਲੀਫ ਦਿੱਤੀ ਹੈ ਡਸਕੇ ਲਾਰੀ ਜਿਹੜੇ ਪਹੁੰਚ ਗਏ ਆ ਮਾਸ਼ਾਅੱਲਾ ਲੋ ਜੀ ਅਸੀਂ ਆ ਗਏ ਹਾਂ ਕਾਰਖਾਨੇ ਆਪਣੇ ਦਫ਼ਤਰ 'ਚ ਤੇ ਇਨਸ਼ਾ ਅੱਲਾਹ ਤਾਲਾ ਨਾਲ ਤੁਹਾਨੂੰ ਦਫ਼ਤਰ ਦੀ ਸੈਰ ਕਰਾਣੇ ਵਿਜ਼ਿਟ ਕਰਾਣੇ ਦਫ਼ਤਰ ਦਾ ਤੇ ਖਾਣੇ ਤੁਹਾਨੂੰ ਆਪਣਾ ਇਹ ਮਾਸ਼ਾਅੱਲਾ ਆਪਣਾ ਦਫ਼ਤਰ ਇੱਥੇ ਕਦੀ ਬਹੀਦਾ ਸ਼ੁਗਲ ਮੇਲਾ ਲਾਉਣ ਲਈ ਵੈਸੇ ਤੇ ਬਹਿੰਦੀ ਕੋਈ ਨਹੀਂ ਮਿਹਨਤ ਮਜ਼ਦੂਰੀ ਕਰਨੀ ਹੈ ਬੜਾ ਸਾਰਾ ਦਫ਼ਤਰ ਬਣਾਇਆ ਤੇਰੇ ਭਰਾ ਨਾਲ ਬੈਠ ਖਲੋਣ ਲਈ ਵੀ ਯਾਰ ਦੋਸਤ ਆ ਜਾਂਦੇ ਨੇ ਕਦੀ ਇੱਥੇ ਕੋਈ ਪਾਲਟੀ ਸ਼ਾਲਟੀ ਕਰ ਲਈਦੀ ਹੈ ਚਿਕਨ ਟਿੱਕਾ ਵਗੈਰਾ ਤੇ ਫਿਸ਼ ਵਗੈਰਾ ਕਰ ਲਈਦੀ ਹੈ ਕਦੀ ਕੜਾਈ ਬਣਾ ਲਈਦੀ ਹੈ ਕਦੀ ਪੁਲਾਓ ਬਣਾ ਲਈਦਾ ਇਸ ਤਰ੍ਹਾਂ ਨਿਜ਼ਾਮ 'ਤੇ ਚੱਲਦਾ ਸਾਰੇ ਦੋਸਤਾਂ ਨਾਲ ਰਲ ਮਿਲ ਕੇ ਨਾਲੇ ਮੁਲਾਕਾਤ ਹੋ ਜਾਂਦੀ ਹੈ ਗੱਪਸ਼ਪ ਲੱਗ ਜਾਂਦੀ ਹੈ ਤੇ ਇਸੇ ਬਹਾਨੇ ਫਿਰ ਚਲੋ ਇੱਕ ਦੂਜੇ ਦੀ ਇਹ ਖੈਰ ਖਬਰ ਵੀ ਮਾਲੂਮ ਹੋ ਜਾਂਦੀ ਹੈ ਤੇ ਠੀਕ ਫਿਰ ਅੱਲਾ ਖੈਰ ਕਰੇ ਜ਼ਰਾ ਜਾਣਾ ਸਿਆਲਕੋਟ ਏਅਰਪੋਰਟ ਤੱਕ ਤੁਸੀਂ ਨਾਲ ਰਹਿਣਾ ਇਨਸ਼ਾ ਅੱਲਾਹ ਤਾਲਾ ਤੇ ਬਾਕੀ ਮੁਲਾਕਾਤ ਹੁੰਦੀ ਹੋਣੀ ਥੋੜ੍ਹੀ ਦੇਰ ਦੇ ਵਿੱਚ ਦੁਬਾਰਾ ਅਗਲੀ ਜਿਹੜਾ ਨਾ ਅਗਲੇ ਸਫ਼ਰ ਦੇ ਉੱਤੇ ਲੋ ਫਿਰ ਇਨਸ਼ਾ ਅੱਲਾਹ ਤਾਲਾ ਅਸੀਂ ਜ਼ਰਾ ਟੁਰ ਚੱਲੇ ਹਾਂ ਬੜੀ ਗੱਡੀ ਲਸ਼ਕਾਈ ਜੇ ਹੈਂ ਆਪ ਵੀ ਕਦੀ ਨਹਾ ਲਿਆ ਕਰੋ ਨਹਾ ਕੇ ਆਇਓ ਸੁਬਾਹ ਚੱਲ ਵੀ ਕਮਰ ਬਾਸ ਜੀ ਕਮਰ ਸਾਹਿਬ ਤਿਆਰ ਹੋ ਟੁਰ ਚਲੀਏ ਜੀ ਜਾਣ ਦਿਓ ਸਾਹਮਣੇ ਅਸੀਂ ਮੇਨ ਰੋਡ ਤੇ ਚੜ੍ਹ ਗਏ ਅੱਲਾ ਖੈਰ ਰੱਖੇ ਅੱਛਾ ਇਹ ਡਸਕੇ ਦਾ ਸਰਕਲ ਰੋਡ ਤੇ ਸਾਰੇ ਜ਼ਰੀਏ ਹਾਲਾਤ ਬਣਦੇ ਨੇ ਹਰ ਚੀਜ਼ ਦੇ ਪੂਰੇ ਪੰਜਾਬ ਦੇ ਅੰਦਰ ਪੂਰੇ ਪਾਕਿਸਤਾਨ ਦੇ ਅੰਦਰ ਜ਼ਰੀਏ ਹਾਲਾਤ ਜਾਂਦੇ ਨੇ ਤੇ ਡਸਕੇ ਦੇ ਬੜੇ ਮਸ਼ਹੂਰ ਨੇ ਜ਼ਰੀਏ ਹਾਲਾਤ ਹਰ ਕਿਸਮ ਦੇ ਹੁਣ ਇਹ ਵੀ ਬੜੀ ਵੱਡੀ ਇੰਡਸਟਰੀ ਹੈ ਸੂਫੀ ਐਗਰੋ ਮਸ਼ੀਨਰੀ ਤੇ ਪੁਰਾਣੇ ਵੀ ਨੇ ਮਾਸ਼ਾਅੱਲਾ ਇਸ ਇੰਡਸਟਰੀ ਦੇ ਵਿੱਚ ਤੇ ਜ਼ਰਾਤ ਦਾ ਸਾਰਾ ਸਮਾਨ ਬਣਾਉਂਦੇ ਨੇ ਤੇ ਕਿਸੇ ਵੀ ਵੀਰ ਭਰਾ ਨੂੰ ਚਾਹੀਦਾ ਹੋਏ ਡਸਕੇ ਦੇ ਹਵਾਲੇ ਦੇ ਨਾਲ ਸਰ ਅਸੀਂ ਹਾਜ਼ਰ ਹਾਂ ਸਾਡੇ ਨਾਲ ਤੁਸੀਂ ਇਨਬਾਕਸ 'ਚ ਰਾਬਤਾ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਇਨਸ਼ਾ ਅੱਲਾਹ ਤਾਲਾ ਜਿਹੜੀ ਵੀ ਚੀਜ਼ ਇਹਦੀ ਪ੍ਰੋਵਾਈਡ ਕਰਾਂਗੇ ਭਾਈ ਨੂੰ ਲੈ ਕੇ ਦੇਵਾਂਗੇ ਤੇ ਅੱਛੇ ਰੇਟ ਦੇ ਨਾਲ ਲੈ ਕੇ ਦੇਵਾਂਗੇ ਮਿਆਰੀ ਤੇ ਸਸਤੀ ਲੈ ਕੇ ਦੇਵਾਂਗੇ ਕਿਸੇ ਨੂੰ ਕੋਈ ਵੀ ਚੀਜ਼ ਚਾਹੀਦੀ ਹੋਏ ਇਹ ਜੀ 8 ਨੰਬਰ ਚੁੰਗੀ ਹੈ ਡਸਕੇ ਦੀ ਤੇ ਇਹ ਇੱਕ ਰਸਤਾ ਚਲਾ ਜਾਂਦਾ ਹੈ ਇੱਧਰ ਸਿਆਲਕੋਟ ਏਅਰਪੋਰਟ ਨੂੰ ਤੇ ਸਿੱਧਾ ਜਾਈ ਤੇ ਸਿਆਲਕੋਟ ਨੂੰ ਜਾਂਦਾ ਸਾਡੇ ਇੱਕ ਦੋਸਤ ਨੇ ਇੱਥੇ ਤੇ ਉਹਨਾਂ ਨਾਲ ਮਿਲਿਆ ਬਹੁਤ ਦਿਨ ਹੋ ਗਏ ਨੇ ਮੈਂ ਚਲੋ ਸਾਡੀ ਗੱਪਸ਼ਪ ਕਰਾ ਦਈ ਉਹਨਾਂ ਦੇ ਨਾਲ ਵੀ ਨਾਲੇ ਹਾਲ ਵਾਲ ਦਾ ਪਤਾ ਚੱਲ ਜਾਏਗਾ ਹੋਰ ਵਸੀਮ ਉਹ ਸਾਹਮਣੇ ਬੈਠੇ ਨੇ ਦਾਨਿਸ਼ ਭਾਈ ਲੋ ਜੀ ਦਾਨਿਸ਼ ਭਾਈ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਇਹ ਪਠਾਨ ਨੇ ਤੇ ਮਾਸ਼ਾਅੱਲਾ ਬੜੀ ਅੱਛੀ ਤਬੀਅਤ ਬੜੇ ਅੱਛੇ ਬੰਦੇ ਨੇ दानिश खान अस्सलाम वालेकुम नस्वार फेंक दिया लगता है बहुत जरूरी बात करेगा तुम और सुनाओ सब खैरियत है मैंने कहा दानिश खान से हाल वाल ले लें बहुत शुक्रिया अभी थोड़ा बात सुने बात तो सुनो थोड़ा जल्दी है आगे एक दोस्त इंतजार कर रहा है उससे मुलाकात करते हैं फिर मुलाकात होगी दोबारा से हमारा टाइम नहीं मिलता उधर तुम्हारे दफ्तर में दफ्तर आए कभी आए वीडियो बनाते हैं इंशाल्लाह ताला और सब खैरियत है ਹੁਣ ਮਜਬੂਰੀ ਜ਼ਰਾ ਇਹਨਾਂ ਨਾਲ ਉਰਦੂ ਬੋਲਣ ਲਈ ਇਹ ਉਰਦੂ ਨੇ ਪਠਾਨ ਨੇ ਤੇ ਇਸੇ ਵਾਸਤੇ ਜਿਹੜਾ ਨਾ ਇਹਨਾਂ ਦੇ ਨਾਲ ਜ਼ਰਾ ਉਰਦੂ 'ਚ ਗੱਲ ਪੇ ਕਰਨੇ ਆ ਚਲੋ ਫਿਰ ਖਾਨ ਸਾਹਿਬ ਜ਼ਿੰਦਗੀ ਦੀ ਫਿਰ ਇਨਸ਼ਾ ਅੱਲਾਹ ਮੁਲਾਕਾਤ ਹੋਏਗੀ ਅੱਲਾਹ ਤਾਲਾ ਖੈਰ ਫਰਮਾਏ ਨਹੀਂ ਮਿਹਰਬਾਨੀ ਫਿਰ ਇਨਸ਼ਾ ਅੱਲਾਹ ਤਾਲਾ ਫਿਰ ਇਨਸ਼ਾ ਅੱਲਾਹ ਤਾਲਾ ਬਜ਼ੁਰਗ ਆਏ हुए ਬਜ਼ੁਰਗ ਪੀਰ ਸਾਹਿਬ ਆਏ ਨੇ ਪੀਰ ਸਾਹਿਬ ਮੈਂ ਕਹਿ ਰਿਹਾ ਚਾਹ ਪੀਓ ਅੰਦਰ ਨਹੀਂ ਪੀਣੀ ਮੈਂ ਬੰਦਾ ਇੰਤਜ਼ਾਰ ਕਰ ਰਿਹਾ ਉੱਥੇ ਅੱਛਾ ਹਾਂ ਫਿਰ ਇਨਸ਼ਾ ਅੱਲਾਹ ਤਾਲਾ ਲੋ ਫਿਰ ਇਨਸ਼ਾ ਅੱਲਾਹ ਤਾਲਾ ਹੁੰਦੀ ਮੁਲਾਕਾਤ ਚਲੋ ਜੀ ਕਮਰਬਾਜ਼ ਸਾਹਿਬ ਜਾਣਦੇ ਹੁਣ ਤੁਸੀਂ ਖਾਨ ਸਾਹਿਬ ਨਾਲ ਮੁਲਾਕਾਤ ਹੋ ਗਈ ਨਾਲ ਗੱਪਸ਼ਪ ਹੋ ਗਈ ਬਹੁਤ ਮਜ਼ੇਦਾਰ ਬੰਦੇ ਨੇ ਬਹੁਤ ਅੱਛੇ ਬੰਦੇ ਨੇ ਤੇ ਬੜੇ ਆਪਣਾ ਫਨੀ ਬੰਦੇ ਨੇ ਤੇ ਪੰਜਾਬੀ ਉਹਨਾਂ ਨੂੰ ਪੂਰੀ ਸੁਣੀ ਆਉਂਦੀ ਹੈ ਉਰਦੂ ਆਉਂਦੀ ਹੈ ਤੇ ਇਸ ਵਾਸਤੇ ਮੈਂ ਜ਼ਿਆਦਾ ਫਿਰ ਉਹਨਾਂ ਦਾ ਰਾਲ ਬਣਾਈ ਨਹੀਂ ਹੈ ਤੇ ਹਾਲ ਵਾਲ ਚਲੋ ਪੁੱਛ ਲਿਆ ਅੱਛੇ ਬੰਦੇ ਨੇ ਤੇ ਦੁਆਨੇ ਬੜੀ ਇੱਜ਼ਤ ਕਰਦੇ ਨੇ ਤੇ ਇਸ ਤਰ੍ਹਾਂ ਹੀ ਮਾਸ਼ਾਅੱਲਾ ਰਿਜ਼ਕ ਕਮਾਉਣ ਵਾਸਤੇ ਆਏ ਨੇ ਇੱਥੇ ਅੱਲਾਹ ਪਾਕ ਬਰਕਤ ਦੇ ਸਾਰਿਆਂ ਜੀ ਇਹ ਅਸੀਂ ਆ ਗਏ ਆ ਮਲਖਾਂ ਵਾਲੇ ਪੁੱਲ ਤੇ ਇੱਦਾਂ ਸਾਡਾ ਪਿੰਡ ਵੀ ਹੈ ਤੇ ਇਸ ਲਈ ਤੁਹਾਨੂੰ ਕਿਹਾ ਕਿ ਭਾਈ ਸਾਡੇ ਪਿੰਡ ਨੂੰ ਲੋਕ ਜਾਣਦੇ ਹੋਣਗੇ ਸਾਡਾ ਪਿੰਡ ਹੈ ਮਲਖਾਂ ਵਾਲਾ
ਇਹ ਡਸਕਾ ਸਮੜਿਆ ਰੋਡ ਹੈ। ਇਹ ਮਲਖਾਂ ਵਾਲੇ ਨੂੰ ਰਾਹ ਜਾਂਦਾ ਹੈ। ਇਹ ਦੇਖੋ ਸਾਡੇ ਪਿੰਡ ਜਾਣ ਡਿਆ ਰਸਤਾ 3 ਕਿਲੋਮੀਟਰ ਮਲਖਾਂ ਵਾਲਾ। ਤੇ ਅਸੀਂ ਤੇ ਖੈਰ ਸਾਡੀ ਤੇ ਜੰਪ ਪਲ ਜਿਹੜੀ ਹੈ ਡਸਕੇ ਦੀ ਹੈ। ਸਾਡੇ ਵਾਲ ਸਾਹਿਬ ਛੋਟੇ ਸਨ ਜਦੋਂ ਅਸੀਂ ਪਿੰਡੋਂ ਆ ਗਏ ਸੀ। ਵੈਸੇ ਸਾਡਾ ਬਾਈ ਘਰ ਹਾਲੇ ਵੀ ਪਿੰਡ ਦੇ ਵਿੱਚ ਹੀ ਹੈ। ਉੱਥੇ ਸਾਡੇ ਚਾਚੂ ਰਹਿੰਦੇ ਨੇ ਤੇ ਪੁੱਪੂ ਵੀ ਰਹਿੰਦੇ ਸਨ ਤੇ ਉਹ ਫਿਰ ਸ਼ਿਫਟ ਹੋ ਗਏ ਨੇ ਗੁਜਰਾਂ ਵਾਲੇ ਤੇ ਪਿੱਛੇ ਹੁਣ ਚਾਚੂ ਦੇ ਘਰ ਹੈ। ਤੇ ਕਦੀ ਕਦੀ ਜਾਈਦਾ ਹੁੰਦਾ ਜਦੋਂ ਦਿਲ ਉਦਾਸ ਹੋ ਜਾਂਦਾ, ਯਾਨੀ ਕਿ ਦਿਲ ਕਰਦਾ ਪਿੰਡ ਫਿਰਨ ਨੂੰ, ਫਿਰ ਚਲੇ ਜਾਈਦਾ ਹੁੰਦਾ ਚਾਚੂ ਦੇ ਕੋਲ ਜਾ ਕੇ ਮਿਲ ਕੇ ਆਈਦਾ। ਮਾਸ਼ਾਅੱਲਾ ਆਟਾ ਚੱਕੀ ਵਗੈਰਾ ਰੱਖੀ ਹੈ, ਦਾਤਰੀਆਂ ਵਗੈਰਾ ਤੇ ਲੋਹੇ ਦਾ ਦੂਸਰਾ ਵੀ ਕੰਮ ਕਰਦੇ ਨੇ। ਤੇ ਇਹ ਸਾਡੇ ਇੱਕ ਦੋਸਤ ਨੇ, ਅਸੀਂ ਜ਼ਰਾ ਲੰਘਦੇ ਲੰਘਦੇ ਕਿਹਾ ਇਹਨਾਂ ਨੂੰ ਸਲਾਮ ਕਰ ਲਈਏ। ਮਾਸ਼ਾਅੱਲਾ ਰੌਣਕ ਮੇਲਾ ਲਾ ਕੇ ਬੈਠੇ ਨੇ, ਵਾਹਵੇ ਜੀ ਬੈਠੇ ਨੇ ਮਾਸ਼ਾਅੱਲਾ ਉਹਨਾਂ ਦੇ ਕੋਲ। ਤੇ ਚਲੋ ਇਹ ਪਿੰਡ ਗਏ ਸਨ, ਮੈਂ ਚਲੋ ਜਾਂਦਿਆਂ ਨਾ ਇਹਨਾਂ ਦੇ ਨਾਲ ਹੀ ਮੁਲਾਕਾਤ ਕਰ ਲਈਏ। अस्सलाम वालेकुम जनाब भाईजान, ਕੀ ਹਾਲ ਹੈ? ਠੀਕ ਹੋ? ਸਭ ਖੈਰ ਕਰੀਏ ਤੇ ਬੀਤਾਂ ਸੇਤਾਂ। अस्सलाम वालेकुम जिमा साहब, ਕੀ ਹਾਲ? ठीक हो? ਸਭ ਖੈਰ ਕਰੀਏ ਤੇ ਹੋਰ ਤਬੀਤਾਂ ਸੇਤਾਂ ਸਭ ਕਰੀਏ ਤੇ। अस्सलाम वालेकुम, ਕੀ ਹਾਲ अंकल जी? ठीक हो? और ये आप भी सोने ठीक हो? ਸਭ ਖੈਰ ਕਰੀਏ ਨਾਲ तो वीडियो बना लिए ना, शुगल मेला हो जाए नाल। ਤੁਸੀਂ ਸੁਣਾਓ ਭਾਈਜਾਨ, ਹੋ ਆਇਆ ਪਿੰਡੋਂ? ਆ ਜਾਓ ਬੈਠੋ, ਆ ਜਾਓ ਆ ਜਾਓ। ਉਹ ਫਿਰ ਗੱਪਸ਼ਪ ਲਾ ਲਈ ਜਰਾ ਭਈਆ ਦੇ ਨਾਲ, ਫਿਰ ਇਨਸ਼ਾ ਅੱਲਾਹ ਤਾਲਾ। ਇਹ ਸਾਡੇ ਭਾਈ ਆ ਗਏ ਨੇ ਜਿਨ੍ਹਾਂ ਨੂੰ ਮਿਲਣਾ ਸੀ। ਵਾਲੇਕੁਮ ਸਲਾਮ, ਕੀ ਹਾਲ? ਠੀਕ ਹੋ? ਚੁੰਮੀ ਨਹੀਂ ਲੈਣੀ ਆ ਤੇ ਚੱਕਰ ਦੇ ਵਿੱਚ। ਹਾਂ ਹਾਂ, ਹੁਣ ਪੂਰੀ ਦੁਨੀਆ ਵੇਖੇਗੀ ਕੀ ਕਰਦੇ ਪਏ ਹੋ। ਹੋਰ ਸੁਣਾ ਤਾਰਕ ਭਾਈ, ਸਭ ਖੈਰ ਕਰੀਏ ਤੇ? ਸ਼ੁਕਰ ਅਲਹਮਦੁਲਿਲਾ, ਸ਼ੁਕਰ ਅੱਲਾਹ ਤਾਲਾ ਜ਼ਾਤ ਦਾ, ਸ਼ੁਕਰ ਅੱਲਾਹ ਤਾਲਾ ਜ਼ਾਤ ਦਾ ਅਲਹਮਦੁਲਿਲਾ। ਅਜੇ ਤਾਂ ਘਰੋਂ ਹੀ ਨਹੀਂ ਨਿਕਲੇ ਆ, ਵਾਹਵਾ ਦਿਨ ਹੋ ਗਏ ਨੇ, ਘਰ ਹੀ ਸੀ। ਅੱਜ ਹੀ ਘਰੋਂ ਨਿਕਲੇ ਆ, ਜਾਂ ਫਿਰ ਇੱਕ ਵੀਡੀਓ ਬਣਾਉਣ ਵਾਸਤੇ ਨਿਕਲੇ ਸੀ ਪਰਸੋਂ, ਤੇ ਫਿਰ ਘਰ ਹੀ ਸੀ। ਹੋਰ ਤੁਸੀਂ ਸੁਣਾ, ਸਭ ਖੈਰ ਕਰੀਏ ਤੇ? ਚਲੋ ਮਾਸ਼ਾਅੱਲਾ। ਇਹ ਮਾਸ਼ਾਅੱਲਾ ਕਿਹੜੀ ਖੁਸ਼ੀ ਦੇ ਵਿੱਚ ਕੋਈ ਮਾਸ਼ਾਅੱਲਾ ਮਾਸ਼ਾਅੱਲਾ। ਚਲੋ ਅੱਲਾਹ ਪਾਕ ਨੂੰ ਹੱਸਦਾ ਵਸਦਾ ਰੱਖੇ, ਸ਼ਾਦਾਬਾਦ ਰੱਖੇ। ਬੋਲੋ ਜੀ ਤਾਰਕ ਸਾਹਿਬ ਚਾਬੀ ਦੇ ਨਾਲ। ਇਹ ਆਹ ਹੁਣ ਉੱਠ ਪਏ ਨੇ ਮਾਸ਼ਾਅੱਲਾ ਮਾਸ਼ਾਅੱਲਾ। ਇਹ ਲੱਗਦਾ ਤਾਜ਼ੀ ਜਿਹੜੇ ਨਾ ਆਈਏ ਕਿਸੇ ਜਗ੍ਹਾ ਤੋਂ। ਸੁਭਾਨ ਅੱਲਾਹ ਸੁਭਾਨ ਅੱਲਾਹ, ਬਿਸਮਿल्लाह रहमान रहीम। ਇਸ ਸਮੜਾਲ ਪਹੁੰਚ ਚੁੱਕੇ ਹਾਂ। ਡਸਕਾ ਮੋੜ ਨੂੰ ਕਿਹਾ ਜਾਂਦਾ ਤੇ ਇਸ ਸਾਈਡ ਤੇ ਚਲੇ ਜਾਣਾ ਤੇ ਸਿਆਲਕੋਟ ਹੈ। ਇਸ ਸਾਈਡ ਤੇ ਚਲੇ ਜਾਣਾ ਤੇ ਸਮੜਿਆਲ ਹੈ। ਸਿੱਧਿਆ ਚਲੇ ਜਾਣਾ ਤੇ ਪਿੰਡਾਂ ਦੇ ਵਿੱਚੋਂ ਦੀ ਦੀਨੇ ਦਾ ਕੋਟ ਹੈ, ਕਠਿਆਲਾ। ਫਿਰ ਇੱਧਰ ਨੂੰ ਰਿਟਰਨ ਕਰ ਜਾਣਾ ਤੇ ਏਅਰਪੋਰਟ ਨੂੰ ਚਲਾ ਜਾਂਦਾ ਮਾਜਰਾ, ਵੱਡਾ ਮਾਜਰਾ, ਛੋਟਾ ਮਾਜਰਾ, ਪਖੜਿਆ ਵਾਲੀ। ਫਿਰ ਸਿੱਧਾ ਜਾ ਕੇ ਪਖੜਿਆਲ ਦੇ ਵਿੱਚੋਂ ਲੰਘ ਕੇ ਸ਼ਬਾਜ਼ਪੁਰ, ਫਿਰ ਜਲਾਲਪੁਰ ਜੱਟਾਂ ਗੁਜਰਾਤ ਨੂੰ ਰਸਤਾ ਨਿਕਲ ਜਾਂਦਾ। ਬਹੁਤ ਮਾਸ਼ਾਅੱਲਾ ਜਿੱਥੇ ਅਸੀਂ ਆ ਗਏ ਹਾਂ। ਚਾਚੂ ਹੋਰਾਂ ਨੂੰ ਮਿਲਣਾ ਸੀ। अस्सलाम वालेकुम, ਕੀ ਹਾਲ ਚਾਚੂ? ਠੀਕ ਹੋ? ਤਬੀਅਤ ਸਭ ਕਰ ਕਰੀਏ ਤੇ ਹੋਰ ਸਭ ਜਿੱਦਾਂ ਸੇਤਾਂ। ਚਲੋ ਲੋ ਯਾਰ ਚਾਚੂ ਹੋਰਾਂ ਨੂੰ ਮਿਲਣਾ, ਜਰਾ ਮੁਲਾਕਾਤ ਕਰਨੀ ਸੀ। ਹੋ ਗਈ ਮਾਸ਼ਾਅੱਲਾ, ਤੇ ਇਹਨਾਂ ਨਾਲ ਥੋੜੀ ਗੱਪਸ਼ਪ ਕਰ ਲਈ। ਫਿਰ ਤੁਸੀਂ ਸੋਚ ਰਹੇ ਹੋ ਕਿ ਚਾਚੂ ਹੋਰਾਂ ਨੂੰ ਕਿਉਂ ਮਿਲਣ ਲਈ ਆਏ ਆ? ਅਸਲੇ ਸਾਡਾ ਇਹਨਾਂ ਕੋਲ ਥੋੜਾ ਸਮਾਨ ਪਿਆ ਮਾਨਾ ਦੇ ਤੌਰ ਤੇ ਨਾ, ਅਸੀਂ ਇੱਕ ਦਿਨ ਰੱਖ ਗਏ ਸੀ ਇੱਥੇ, ਤੇ ਉਹ ਅੱਜ ਅਸੀਂ ਲੈਣ ਲਈ ਆਏ ਇਹਨਾਂ ਦੇ ਕੋਲ। ਇਹ ਡੈਕੋਰੇਸ਼ਨ ਪੀਸ ਸਾਡੇ, ਇਹਦਾ ਵੀ ਤੁਹਾਨੂੰ ਰਿਵਿਊ ਵਿਖਾਵਾਂਗੇ। ਉਹ ਵੀ ਪਿਆ ਕਾਟਨ ਹੈ, ਸਾਹਮਣੇ ਪਏ ਨੇ। ਤੇ ਇਹ ਹੁਣ ਆਫਿਸ ਵਾਸਤੇ ਡੈਕੋਰੇਸ਼ਨ ਦਾ ਸਮਾਨ ਹੈ। ਇਹ ਖੋਲਾਂਗੇ ਤੇ ਫਿਰ ਤੁਹਾਨੂੰ ਵਿਖਾਵਾਂਗੇ ਕਿ ਅਸੀਂ ਇਹਨਾਂ ਕੋਲ ਕਿਉਂ ਆਏ ਆ। ਤੇ ਕਮਰ ਸਾਹਿਬ ਬਹੁਤਾ ਵਜ਼ਨੀ ਤੇ ਨਹੀਂ? ਵਜ਼ਨੀ ਹੈ, ਧਿਆਨ ਦੇ ਨਾਲ ਯਾਰ। ਅੱਗੇ ਬੜਾ ਔਖਾ ਲਿਆ ਜੀ, ਅੱਗੇ 5-6 ਮਹੀਨਿਆਂ ਬਾਅਦ ਅਸੀਂ 5-6 ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਡੈਕੋਰੇਸ਼ਨ ਪੀਸ ਆਏ ਨੇ, ਤੇ ਆਏ ਵੀ ਬੜੇ ਦੂਰੋਂ ਨੇ। ਇਹਨਾਂ ਨੂੰ ਡੈਮੇਜ ਨਾ ਕਰ ਬਈਏ। ਦਿਓ ਇਹਨਾਂ ਨੂੰ ਥੱਲੇ ਰੱਖੀ ਇੱਥੇ। ਬਾਕੀ ਭਰਾਵਾਂ ਨੂੰ ਬਾਅਦ ਰਿਵਿਊ ਕਰਾਵਾਂਗੇ ਇਹਨਾਂ ਦਾ, ਖੋਲਾਂਗੇ, ਓਪਨ ਕਰਾਂਗੇ। ਤੇ ਦੂਸਰਾ ਵੀ ਲਿਆ ਕੇ ਤੇ ਉੱਪਰ ਰੱਖ ਛੱਡੋ। ਲੈ ਕੁਮਰ ਬਸ ਰੱਖੋ ਯਾਰ, ਇਹਦੇ ਉੱਪਰ ਰੱਖ ਛੱਡੋ। ਬਸ ਠੀਕ ਹੈ, ਇਸ ਤਰ੍ਹਾਂ ਸਿੱਧੇ ਰੱਖ ਛੱਡੋ। ਚਲੋ ਬਿਹਤਰ ਹੋ ਗਿਆ। ਹੁਣ ਲਈਏ ਇਜਾਜ਼ਤ ਇਹਨਾਂ ਕੋਲੋਂ ਤੇ ਚਲੀਏ ਵਾਪਸੀ ਨੂੰ। ਅਸੀਂ ਆਪਣਾ ਸਮਾਨ ਰੱਖ ਰਹੇ ਜਿਹੜਾ ਲੈਣਾ ਸੀ, ਤੇ ਹੁਣ ਅਸੀਂ ਪੁੱਛ ਲੈ ਵਾਪਸੀ ਨੂੰ। ਤੇ ਫਿਰ ਇਨਸ਼ਾ ਅੱਲਾਹ ਤਾਲਾ ਚੱਲਨੇ ਆ ਜਿੱਧਰ ਸਾਨੂੰ ਕਿਸਮਤ ਲੈ ਜਾਵੇ। ਵੈਸੇ ਮਿਲਣ ਦੇ ਚਾਚੂ ਹੋਰਾਂ ਨੂੰ ਵਾਸਤੇ ਇਹਨਾਂ ਨੂੰ ਮਿਲ ਲਿਆ, ਤੇ ਹੁਣ ਅਸੀਂ ਫਿਰ ਵੇਖਦੇ ਕਿੱਧਰ ਨੂੰ ਜਾਣਾ। ਜੀ ਦੋਸਤੋ, ਅਸੀਂ ਤਾਂ ਵਾਪਸ ਤੁਰ ਚਲੇ ਸੀ, ਮਗਰ ਭਾਈ ਤਾਰਕ ਤੇ ਚਾਚੂ ਕਹਿੰਦੇ ਨਹੀਂ ਅਸੀਂ ਖਾਣਾ ਖਾਣ ਤੋਂ ਬਗੈਰ ਨਹੀਂ ਜਾਂਦੇ ਨਾ। ਤੇ ਹੁਣ ਅਸੀਂ ਆਏ ਹਾਂ ਲਹਾਫਾ ਰੈਸਟੋਰੈਂਟ, ਸਮੜਿਆਲ ਦਾ ਅੱਛਾ ਰੈਸਟੋਰੈਂਟ ਹੈ ਵੀ, ਤੇ ਬਹੁਤ ਜ਼ਿਆਦਾ ਚੱਲਦਾ। ਇਹਨਾਂ ਦਾ ਟੇਸਟ ਵੀ ਅੱਛਾ ਹੈ। ਇਹਨਾਂ ਦੀ ਮੇਰੇ ਖਿਆਲ ਨਾਲ ਦਾਲ ਮਸ਼ਹੂਰ ਹੈ ਨਾ ਭਾਈਜਾਨ? ਚਨੇ ਦਾਲ ਮਸ਼ਹੂਰ ਹੈ, ਸ਼ਾਹੀ ਦਾਲ ਇਹਨਾਂ ਦੀ ਮਸ਼ਹੂਰ ਹੈ, ਕਿਉਂਕਿ ਇੱਥੋਂ 2-3 ਦਫਾ ਖਾਣਾ ਖਾਧਾ ਸੀ, ਤੇ ਇਸ ਲਈ ਸਾਨੂੰ ਪਤਾ ਕਿ ਕਾਫੀ ਲੋਕ ਇਹਨਾਂ ਕੋਲ ਖਾਣਾ ਖਾਂਦੇ ਨੇ ਤੇ ਦੂਰੋਂ ਦੂਰੋਂ ਆ ਖਾਂਦੇ ਨੇ। ਚਾਚੂ ਵੀ ਆ ਗਏ ਨੇ ਬਾਈ, ਅੱਲਾ ਖੈਰ ਕਰੇ। ਹੁਣ ਮੈਨੂ ਵਗੈਰਾ ਚੈੱਕ ਕਰਨੇ ਆ। ਸਰਦੀਆਂ ਦੇ ਆਈਟਮਾਂ ਵੀ ਇਹਨਾਂ ਕੋਲ ਹੁੰਦੀਆਂ ਨੇ। ਇਹ ਫਿਸ਼ ਵਗੈਰਾ ਇਹਨਾਂ ਨੇ ਲਾਈ ਹੈ, ਨਾਲ ਇਹਨਾਂ ਕੋਲ ਚਪਲੀ ਕਬਾਬ ਹੁੰਦੇ ਨੇ। ਤੇ ਫਿਸ਼ ਭਾਈ ਕਿਹੜੀ ਲਾਈ ਜੇ? ਚਲੋ ਮੈਨੂ ਦੇ ਉੱਪਰ ਲਿਖਿਆ ਨਾ। ਚਲੋ ਅੱਲਾ ਖੈਰ ਕਰੇ, ਮੈਨੂ ਚੈੱਕ ਕਰਨੇ ਆ। ਮਾਸ਼ਾਅੱਲਾ ਖਾਣਾ ਖਾ ਲਿਆ, ਚਾਚੂ ਹੋਰਾਂ ਦੀ ਮਿਹਰਬਾਨੀ, ਇਹਨਾਂ ਨੇ ਜ਼ਬਰਦਸਤ ਸਾਨੂੰ ਖਾਣਾ ਖਵਾਇਆ। ਭਾਈ ਤਾਰਕ ਸਾਹਿਬ ਬੜੀ ਮਿਹਰਬਾਨੀ, ਅੱਲਾ ਪਾਕ ਤੁਹਾਨੂੰ ਜ਼ਿਆਦਾ ਦੇ।
ਤੇ ਚਾਚੂ ਹੋਰਾਂ ਨੂੰ ਤੰਦਰੁਸਤ ਸਿਹਤ ਅਤਾ ਫਰਮਾਏ। ਲੋ ਫਿਰ ਅਸੀਂ ਖਾਣਾ ਖਾ ਕੇ ਰਵਾਨਾ ਹੋਣ ਲੱਗੇ ਹਾਂ। ਲੋ ਜੀ ਅਸੀਂ ਹੁਣ ਵਾਪਸ ਆ ਗਏ ਹਾਂ ਤੇ ਜਿਹੜੇ ਲੈਂਸਨ ਡੈਕੋਰੇਸ਼ਨ ਪੀਸ ਉਹ ਲੈ ਕੇ ਆ ਰਹੇ ਅੰਦਰ, ਇਹਨਾਂ ਨੂੰ ਅਨਬਾਕਸ ਕਰ ਰਹੇ ਤੁਹਾਡੇ ਸਾਹਮਣੇ। ਦੋਵੇਂ ਜਾਂ ਪਾਰਸਲ ਆ ਚੁੱਕੇ ਨੇ ਤੇ ਹੁਣੇ ਖੋਲ੍ਹਣੇ ਆ, ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹਾਂ, ਅਨਬਾਕਸਿੰਗ ਕਰਨੀ ਇਹਨਾਂ ਦੀ। ਚਲੋ ਜੀ ਇਹ ਵੀ ਇੱਥੇ ਰੱਖ ਦਿਓ, ਉੱਪਰ ਰੱਖ ਦਿਓ ਤੇ ਕੱਢੋ ਹਾਂ ਬਾਹਰ ਕੀ ਲਿਆਂਦਾ ਜੀ ਭਲਾ। ਵਾਹ ਜੀ ਵਾਹ, ਮਾਸ਼ਾਅੱਲਾ ਮਾਸ਼ਾਅੱਲਾ। ਉੱਥੇ ਉੱਤੇ ਰੱਖੋ ਜ਼ਰਾ, ਦਿਖਾਈਏ ਦੋਸਤਾਂ ਨੂੰ। ਇਹ ਅਸੀਂ ਆਪਣੇ ਆਫਿਸ ਦੀ ਡੈਕੋਰੇਸ਼ਨ ਲਈ ਲੈ ਕੇ ਆਏ ਹਾਂ। ਨਹੀਂ ਇਹ ਉਲਟਾ ਵੇ, ਇਹਨੂੰ ਸਿੱਧਾ ਕਰੋ, ਘੁਮਾਓ ਇਹਨੂੰ ਸਿੱਧਾ ਕਰੋ। ਮਾਸ਼ਾਅੱਲਾ ਮਾਸ਼ਾਅੱਲਾ, ਵਾਹ ਕਮਰ ਬਾਸ ਬਹੁਤ ਸੋਹਣਾ, ਬਹੁਤ ਖੂਬਸੂਰਤ ਮਾਸ਼ਾਅੱਲਾ। ਲਿਆਓ ਦੂਸਰਾ ਵੀ ਕਰੋ ਅਨਬਾਕਸ, ਦਿਖਾਈਏ ਦੋਸਤਾਂ ਨੂੰ। ਇਹ ਜੀ ਕਮਰ ਬਾਸ ਦੀ ਪਸੰਦ ਹੈ, ਕਮਰ ਬਾਸ ਆਂਦਾ ਸੀ ਬਾਊ ਜੀ ਇਹ ਲੈਣੇ ਨੇ ਤੇ 6 ਮਹੀਨੇ ਹੋ ਗਏ ਨੇ ਆਰਡਰ ਦਿੱਤਾ ਸੀ, ਫਾਈਨਲੀ ਇਹ ਸਾਨੂੰ ਅੱਜ ਮਿਲ ਗਏ ਨੇ ਤੇ ਇਹੋ ਹੀ ਅਸੀਂ ਲੈਣ ਵਾਸਤੇ ਗਏ ਸੀ ਚਾਚੂ ਹੋਰਾਂ ਦੇ ਕੋਲ ਤੇ ਅਸੀਂ ਲੈ ਕੇ ਆਏ ਮਾਸ਼ਾਅੱਲਾ। ਤੇ ਸਭ ਦੋਸਤਾਂ ਨਾਲ ਮੈਂ ਕਮੈਂਟ ਦੇ ਵਿੱਚ ਦੱਸਣਾ ਕਿ ਤੁਹਾਨੂੰ ਡੈਕੋਰੇਸ਼ਨ ਪੀਸ ਕਿਵੇਂ ਲੱਗੇ ਨੇ ਜੀ। ਕਮਰ ਬਾਸ ਖੁਸ਼ ਹੁਣ ਹੈ ਇਹ ਤੇਰੇ ਕਹਿਣ ਦੇ ਉੱਤੇ ਦੇਖ ਲੈ ਲਿਆ, ਜਿਸ ਤਰ੍ਹਾਂ ਤੂੰ ਆਖਿਆ ਉਹ ਚੀਜ਼ ਲਾਈਏ ਮਾਸ਼ਾਅੱਲਾ। ਤੇ ਮਾਸ਼ਾਅੱਲਾ ਪਸੰਦ ਤੇਰੀ ਯਾਰ ਸੋਹਣੀ ਹੈ, ਮੈਂ ਤੇ ਆਖਿਆ ਸੀ ਹੋਰੇ ਵੈਸੇ ਹੀ ਆਪਣਾ ਕਮਰ ਬਾਸ ਕਹਿੰਦਾ ਬਾਊ ਜੀ ਲੈਣੇ ਨੇ ਤੇ ਮਾਸ਼ਾਅੱਲਾ ਮੈਨੂੰ ਵੀ ਬਹੁਤ ਅੱਛੇ ਲੱਗੇ ਨੇ, ਬਹੁਤ ਖੂਬਸੂਰਤ, ਬਹੁਤ ਪਿਆਰੇ ਨੇ ਮਾਸ਼ਾਅੱਲਾ। ਤੇ ਚਲੋ ਇਹਨੂੰ ਰੱਖਦੇ ਇਹਨਾਂ ਦੀ ਜਗ੍ਹਾ ਦੇ ਉੱਪਰ, ਜਿੱਥੇ ਇਹਨਾਂ ਦੀ ਜਗ੍ਹਾ ਵੇ। ਇੱਕ ਤਾਂ ਇੱਥੇ ਕਾਰਨਰ 'ਚ ਰੱਖਾਂਗੇ ਨਾ ਤੇ ਇੱਕ ਅਸੀਂ ਅੰਦਰ ਰੱਖਾਂਗੇ ਵਾਸ਼ਰੂਮ ਵਾਲੀ ਜਗ੍ਹਾ 'ਤੇ ਨਾ, ਇੱਕ ਲੋਬੀ ਟੈਪ ਮਾੜੀ ਸਾਰੀ ਬਣਾਈ ਅਸੀਂ, ਉਹ ਲੋਬੀ ਕਹਿੰਦੇ ਆ ਇਹਨੂੰ, ਪਤਾ ਨਹੀਂ ਕੀ ਕਹਿੰਦੇ ਨੇ, ਜੋ ਵੀ ਕਹਿੰਦੇ ਨੇ ਬਾਹਰ। ਇੱਕ ਨੂੰ ਇੱਥੇ ਰੱਖਾਂਗੇ, ਇੱਕ ਨੂੰ ਅਸੀਂ ਉੱਥੇ ਬਾਹਰ ਰੱਖਾਂਗੇ ਇਹ ਜਗ੍ਹਾ 'ਤੇ। ਇਹ 200 ਸੈੱਟ ਕਰਕੇ ਨਾ ਤੇ ਦਿਖਾਉਂਦੇ ਹਾਂ ਤੁਹਾਨੂੰ ਕਿ ਕਿਹਦਾ ਲੱਗਦਾ। ਫਿਲ ਵਕਤ ਜਿੱਥੇ ਡਿਸਾਈਡ ਕਿਤੇ ਉੱਥੇ ਰੱਖੇ ਨੇ ਤੇ ਮੈਨੂੰ ਤਾਂ ਕੋਈ ਏਡੇ ਖਾਸ ਨਹੀਂ ਪਸੰਦ ਆਏ, ਤੇ ਬਾਕੀ ਦੋਸਤ ਦੱਸਣ ਫਿਰ ਕਮੈਂਟ ਕਰਕੇ ਕਿੱਥੇ ਹੋਣੇ ਚਾਹੀਦੇ ਨੇ। ਤੇ ਹੁਣ ਅੱਜ ਦੇ ਵਲੋਗ ਦੇ ਨਾਲ ਸਾਨੂੰ ਇਜਾਜ਼ਤ ਦਿਓ, ਬਾਕੀ ਮੁਲਾਕਾਤ ਹੋਏਗੀ ਅਗਲੇ ਵਲੋਗ ਦੇ ਵਿੱਚ, ਤੇ ਉਦੋਂ ਤੱਕ ਇਜਾਜ਼ਤ ਦਿਓ। ਨਾਲੇ ਫਿਰ ਸਾਨੂੰ ਦੱਸਣਾ ਜੀ ਕਿ ਇਹ ਹੁਣ ਕਿੱਥੇ ਰੱਖਣੇ ਨੇ, ਕਿਉਂਕਿ ਮੇਰਾ ਜੀ ਅਸੀਂ ਕਿੱਥੇ ਰੱਖੀਏ ਤੇ ਇੱਕ ਅੰਦਰ ਰੱਖੀਏ, ਮਗਰ ਉੱਥੇ ਰੱਖਿਆ ਤੇ ਨਹੀਂ ਕੋਈ ਏਡਾ ਕੋਈ ਖਾਸ ਨਹੀਂ ਲੱਗਿਆ, ਖੂਬਸੂਰਤ ਨਹੀਂ ਲੱਗਿਆ। ਉੱਪਰ ਵਾਲੇ ਮਾਸ਼ਾਅੱਲਾ ਪਿਆਰੇ ਲੱਗੇ ਨੇ, ਇਹਨਾਂ ਨੂੰ ਫਿਰ ਤੁਸੀਂ ਦੱਸਣਾ ਕਿ ਇਹਨਾਂ ਨੂੰ ਪੇਂਟ ਵੀ ਕਰਾਈਏ ਕਿ ਇਸ ਤਰ੍ਹਾਂ ਹੀ ਵਾਸ਼ ਕਰਕੇ ਰੱਖ ਦਈਏ। ਤੇ ਅੱਜ ਦੇ ਵਲੋਗ ਲਈ ਫਿਰ ਇਜਾਜ਼ਤ ਦਿਓ ਤੇ ਅਗਲੇ ਵਲੋਗ ਦੇ ਵਿੱਚ ਫਿਰ ਦੁਬਾਰਾ ਮੁਲਾਕਾਤ ਹੋਏਗੀ। ਰੱਬ ਰਾਖਾ।